ਕਪਿਲ ਸ਼ਰਮਾ ਦੇ ਨਵੇਂ ਨਕੋਰ ਕੈਫੇ ਕੈਬਸ ਤੇ ਫਾਇਰਿੰਗ। ਜੋ ਉਹਨਾਂ ਨੇ ਬਣਾਇਆ ਸੀ ਬਹੁਤ ਹੀ ਚਾਵਾਂ ਨਾਲ ਐਸੇ ਹਫਤੇ ਕਿੱਥੇ ਬਣਾਇਆ ਜੀ 85 ਸਕਾਟ ਰੋਡ ਸਰੀ ਨਿਊ ਬ੍ਰਿਟਿਸ਼ ਕੋਲੰਬੀਆ ਕੈਨੇਡਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰੀ ਸਟੇਟ ਦੇ ਵਿੱਚ ਪੰਜਾਬੀਆਂ ਦੀ ਵੱਧ ਗਿਣਤੀ ਹੈ ਔਰ ਕਿਹਾ ਜਾਂਦਾ ਹੈ ਕਿ ਉਹ ਸਰੀ ਇੰਝ ਹੀ ਹੈ ਜਿਵੇਂ ਪੰਜਾਬ ਹੈ। ਔਰ ਖਾਸ ਕਰਕੇ 85 ਸਕਾਟ ਰੋਡ ਜਿਹੜਾ ਇੱਥੇ ਬਿਜ਼ਨਸ ਵੀ ਜ਼ਿਆਦਾ ਪੰਜਾਬੀਆਂ ਦੇ ਨੇ। ਇੱਕ ਹਫ਼ਤਾ ਪਹਿਲੇ ਹੀ ਬਹੁਤ ਚਾਵਾਂ ਦੇ ਨਾਲ ਕਪਿਲ ਸ਼ਰਮਾ ਨੇ ਕੈਬਸ ਕੈਫੇ ਬਣਾਇਆ ਔਰ ਮੈਂ ਸਮਝਦਾ ਕਿ ਉਹਦੇ ਤੇ ਫਾਇਰਿੰਗ ਨਹੀਂ ਹੋਈ, ਇਹ ਪੰਜਾਬੀ ਏਕੇ ਤੇ ਫਾਇਰਿੰਗ ਹੋਈ ਹੈ। ਇੱਕ ਵਾਰ ਫਿਰ ਸੋਚਣ ਦੀ ਲੋੜ ਹੈ ਕਿ ਇੱਕ ਹਫ਼ਤਾ ਹੋਇਆ ਹੈ ਔਰ ਉਹਨੂੰ ਬਣਾਇਆ ਗਿਆ ਹੈ ਟਾਰਗੇਟ ਕਿ ਜੀ ਇਹਨਾਂ ਦੇ ਪ੍ਰੋਗਰਾਮ ਵਿੱਚ ਵਜ੍ਹਾ ਜਿਹੜੀ ਦੱਸੀ ਗਈ ਫਾਇਰਿੰਗ ਦੀ, ਔਰ ਉਹ ਮੈਂ ਬਾਅਦ 'ਚ ਦੱਸਦਾ ਕਿ ਕੀ ਹੋਇਆ ਕਿ ਇਹਨਾਂ ਦੇ ਪ੍ਰੋਗਰਾਮ ਵਿੱਚ ਕਿਸੇ ਨੇ ਨਿਹੰਗ ਜਿਹੜੇ ਸਿੰਘ ਨੇ ਉਹਨਾਂ ਤੇ ਕੋਈ ਟੋਕ ਕੀਤੀ ਜਾਂ ਕੋਈ ਠੱਠਾ ਕੀਤਾ ਹੈ। ਸੋ ਜਿਨ੍ਹਾਂ ਦੇ ਵੱਲੋਂ ਪੋਸਟ ਨਾਮਾਲੂਮ ਮੀਡੀਆ ਤੋਂ ਪੋਸਟ ਕੀਤੀ ਗਈ, ਉਹਨਾਂ ਨੇ ਕਈ ਵਾਰੀ ਕਪਿਲ ਸ਼ਰਮਾ ਦੇ ਮੈਨੇਜਰ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਰਾਬਤਾ ਨਹੀਂ ਹੋ ਸਕਿਆ। ਫਿਰ ਉਹਨਾਂ ਨੇ ਜੀ ਇਹਦੇ ਜਵਾਬ ਵਿੱਚ ਉਹਨਾਂ ਦੇ ਕੈਫੇ ਦੇ ਉੱਤੇ ਫਾਇਰਿੰਗ ਕੀਤੀ ਹੈ, ਜਿਹਦਾ ਇਹ ਕਹਿ ਰਹੇ ਨੇ ਉਹ ਪੋਸਟ ਆਈ ਹੈ ਹਰਜੀਤ ਸਿੰਘ ਲਾਡੀ, ਤੂਫਾਨ ਸਿੰਘ। ਇਹ ਦੋ ਬੰਦੇ ਨੇ, ਹਰਜੀਤ ਸਿੰਘ ਲਾਡੀ ਔਰ ਤੂਫਾਨ ਸਿੰਘ ਦਾ ਤਾਲੁਕ ਦੱਸਿਆ ਜਾ ਰਿਹਾ ਬੱਬਰ ਖਾਲਸਾ ਖਾਲਿਸਤਾਨ ਤਹਿਰੀਕ ਦਾ ਇੱਕ ਗਰੁੱਪ ਹੈ ਬੱਬਰ ਖਾਲਸਾ। ਅੱਛਾ, ਉਹ ਪੋਸਟ ਹੁੰਦੀ ਹੈ, ਪੋਸਟ ਡਿਲੀਟ ਵੀ ਹੋ ਜਾਂਦੀ ਹੈ। ਗੋਦੀ ਮੀਡੀਆ ਆਪਣੇ ਸਾਬਕਾ ਰਵੱਈਏ ਨੂੰ ਕਾਇਮ ਰੱਖਦਿਆਂ ਹੋਇਆਂ ਉਹਨਾਂ ਨੇ ਤੋੜ ਮਰੋੜ ਕੇ ਇਹਦਾ ਲਿੰਕ ਪਾਕਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਅੱਛਾ, ਪਾਕਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਤੋਂ ਇਲਾਵਾ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਇਹ ਗੋਦੀ ਮੀਡੀਆ ਦੇ ਹਿੰਦੀ ਚੈਨਲਸ ਦੇ ਉੱਤੇ ਬੈਠੇ ਨੇ, ਇਹ ਸਾਰੇ ਦੇ ਸਾਰੇ ਮੇਰੇ ਖਿਆਲ ਇਹਨਾਂ ਨੇ ਭਰਤੀ ਕੀਤੇ ਨੇ ਜਿਹੜੇ ਇਹ ਵੀਡੀਓ ਗੇਮਾਂ ਖੇਡਦੇ ਸਨ। ਇਹਨਾਂ ਦਾ ਅੰਦਾਜ਼ ਵੇਖ ਕੇ ਹਾਸਾ ਹੁੰਦਾ, ਖਬਰ ਕੀ ਮਤਲਬ ਅਸੀਂ ਸੁਣਨੀ ਤੇ ਕੀ ਵੇਖਣੀ ਹੈ, ਹਾਸਾ ਹੁੰਦਾ ਹੈ। ਹਾਲੋ ਲਾ ਲਾ ਇਹ ਹੋ ਗਿਆ ਉਹ ਹੋ ਗਿਆ, ਇਧਰ ਸੇ ਗੇਮ ਫੜ ਲੋ ਮਾਰ ਲੋ। ਉਹ ਮਤਲਬ ਇਹਨਾਂ 'ਚ ਪੜ੍ਹਿਆਂ ਲਿਖਿਆਂ ਵਾਲੀ ਕੋਈ ਆਦਤ ਨਹੀਂ ਹੈ, ਕੋਈ ਇਹਨਾਂ ਵਿੱਚ ਇਹ ਨਹੀਂ ਹੈ ਕਿ ਇਹਨਾਂ ਨੇ ਪੋਲੀਟੀਕਲ ਆਪਣਾ ਅਵੇਅਰਨੈਸ ਹੋਵੇ ਜਾਂ ਇਹਨਾਂ ਨੇ ਜਰਨਲਿਜ਼ਮ ਦੇ ਵਿੱਚ ਪੜ੍ਹਿਆ ਲਿਖਿਆ ਹੋਵੇ, ਜਰਨਲਿਜ਼ਮ ਨੂੰ ਪੜ੍ਹਿਆ ਹੋਵੇ ਕਿ ਜਰਨਲਿਜ਼ਮ ਹੁੰਦਾ ਕੀ ਹੈ। ਹਰ ਜਿਹੜਾ ਦੂਜਾ ਮੁੱਦਾ ਹੈ ਉਹਨੂੰ ਲੈ ਕੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਪੂਰੀ ਸਨਸਨੀ ਖਿਲਾਰਨ ਦੀ। ਹੰਗਾਮਾ, ਸਨਸਨੀ, ਮਰ ਗਏ, ਲੁੱਟੇ ਗਏ, ਫੜ ਲੋ ਫੜ ਲੋ ਫੜ ਲੋ। ਅੱਛਾ, ਕਪਿਲ ਨੂੰ ਸਾਰੇ ਜਾਣਦੇ ਨੇ ਕਿ ਉਹ ਇਨਸਾਨ ਦੋਸਤ ਨੇ, ਪੰਜਾਬ ਦੋਸਤ ਨੇ, ਪੰਜਾਬੀਅਤ ਨਾਲ ਪੰਜਾਬ ਨਾਲ ਪਿਆਰ ਕਰਨ ਵਾਲੇ ਨੇ। ਕਪਿਲ ਦੇ ਕੈਬਸ ਦੇ ਉੱਤੇ ਜਿਹੜਾ ਅਟੈਕ ਹੋਇਆ ਹੈ ਇਹ ਪੰਜਾਬੀ ਏਕੇ ਤੇ ਅਟੈਕ ਹੈ, ਕਿਉਂਕਿ ਸਰੀ ਦੇ ਵਿੱਚ ਸਾਰੇ ਪੰਜਾਬੀ ਇਕਮੁੱਠ ਹੋ ਕੇ ਰਹਿੰਦੇ ਨੇ। ਤੁਸੀਂ ਵੇਖੋ ਕਿ ਅਗਰ ਬੱਬਰ ਖਾਲਸਾ ਨੇ ਇਹ ਕਬੂਲ ਕੀਤਾ ਹੁੰਦਾ ਕਿ ਅਟੈਕ ਅਸੀਂ ਕੀਤਾ, ਫਿਰ ਕਿਸੇ ਇੱਕ ਬੰਦੇ ਦਾ ਨਾਂ ਨਾ ਆਉਂਦਾ, ਕਿਉਂਕਿ ਇੱਕ ਆਰਗੇਨਾਈਜੇਸ਼ਨ ਅਗਰ ਕੁਝ ਕਰਦੀ ਹੈ ਤੇ ਫਿਰ ਉਹ ਆਪਣੇ ਤੇ ਲੈਂਦੀ ਹੈ, ਆਰਗੇਨਾਈਜੇਸ਼ਨ ਆਪਣੇ ਤੇ ਲੈਂਦੀ ਹੈ। ਲੇਕਿਨ ਆਰਗੇਨਾਈਜੇਸ਼ਨ ਉਹਨੂੰ ਕਬੂਲ ਕਰਦਿਆਂ ਹੋਇਆਂ ਫਿਰ ਆਪਣੇ ਮੌਕਫ ਤੋਂ ਮੁੜਦੀ ਨਹੀਂ ਜਾਂ ਇਨਕਾਰੀ ਨਹੀਂ ਹੁੰਦੀ, ਹਟਦੀ ਨਹੀਂ ਹੈ। ਹੁਣ ਦੇਖੋ, ਕੈਨੇਡਾ ਵਰਗਾ ਮੁਲਕ ਹੈ ਜਿੱਥੇ ਕਿ ਇਨਵੈਸਟੀਗੇਸ਼ਨ ਬੜੀ ਆਲਾ ਦਰਜੇ ਦੀ ਹੁੰਦੀ ਹੈ। ਜਿਹੜਾ ਵੀ ਚੋਰ ਹੈ, ਸ਼ਿਕਾਰ ਹੈ, ਡਾਕੂ ਹੈ, ਲੁਟੇਰਾ ਹੈ ਜਾਂ ਫਾਇਰਿੰਗ ਕਰਨ ਵਾਲਾ ਹੈ, ਕਿਲਰ ਹੈ, ਉਹਦੇ ਤੱਕ ਪਹੁੰਚ ਜਾਂਦੇ ਨੇ। ਹੁਣ ਉਹ ਪੋਸਟ ਡਿਲੀਟ ਕਰ ਦਿੱਤੀ ਗਈ। ਪੋਸਟ ਡਿਲੀਟ ਕਰਨ ਦਾ ਮਕਸਦ ਉਹਨੂੰ ਉਹਦਾ ਸਕਰੀਨਸ਼ਾਟ ਲੈ ਕੇ ਔਰ ਉਹਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਮੈਂ ਇੱਕ ਵਾਰੀ ਫਿਰ ਕਹਾਂਗਾ ਕਿ ਦੇਖੋ, ਕਪਿਲ ਸ਼ਰਮਾ ਦਾ ਇਹ ਮਾਮਲਾ ਨਹੀਂ ਹੈ। ਬਿਜ਼ਨਸ ਉੱਥੇ ਹੋਰ ਲੋਕ ਵੀ ਕਰ ਰਹੇ ਨੇ। ਕਪਿਲ ਸ਼ਰਮਾ
ਦੇ ਕੈਫੇ ਤੇ ਫਾਇਰਿੰਗ ਕਰਨ ਦਾ ਮਕਸਦ ਹੈ ਕਿ ਇਹ ਖਬਰ ਵਾਇਰਲ ਹੋਣੀ, ਕਿਉਂਕਿ ਉਹ ਮਸ਼ਹੂਰ ਹੈ, ਸੈਲੀਬ੍ਰਿਟੀ ਹੈ, ਉਹਦਾ ਇੱਕ ਨਾਂ ਹੈ, ਬਹੁਤ ਵੱਡਾ ਨਾਂ ਹੈ। ਅਗਰ ਕਪਿਲ ਸ਼ਰਮਾ ਦੇ ਨਾਂ ਤੇ ਵਿਵਾਦ ਕਰਾਂਗੇ ਤੇ ਸਾਡੀ ਬਹੁਤ ਜ਼ਿਆਦਾ ਮਸ਼ਹੂਰੀ ਹੋਏਗੀ, ਸਾਡੀ ਗੱਲ ਜਿਹੜੀ ਹੈ ਬਹੁਤ ਛੇਤੀ ਫੈਲੇਗੀ। ਹੁਣ ਪੰਜਾਬੀਆਂ ਦੇ ਅਗੇਂਸਟ ਜਿਹੜੇ ਮਾਮਲਾ ਚੱਲਣ ਦੇ ਨੇ ਉਹ ਤੁਹਾਨੂੰ ਪਤਾ ਹੀ ਹੈ, ਔਰ ਉਸੇ ਰੌਲੇ ਦੇ ਵਿੱਚ ਇੱਕ ਹੋਰ ਵੱਡੇ ਪੰਜਾਬੀ ਮਸ਼ਹੂਰ ਪੰਜਾਬੀ ਕਲਾਕਾਰ ਕਪਿਲ ਸ਼ਰਮਾ ਦੇ ਹਵਾਲੇ ਨਾਲ ਇਸ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦ ਕਿ ਕਪਿਲ ਦਾ ਸਾਰਿਆਂ ਨਾਲ ਪਿਆਰ, ਸਾਰਿਆਂ ਨਾਲ ਮੋਹ, ਸਾਰਿਆਂ ਨਾਲ ਮੁਹੱਬਤ। ਹੁਣ ਅਸੀਂ ਵੇਖਨੇ ਆ ਕਿ ਉਹਨਾਂ ਨੇ ਏਡੇ ਚਾਵਾਂ ਨਾਲ ਜਿਹੜਾ ਉਹ ਕੈਫੇ ਬਣਾਇਆ, ਫਿਰ ਉਹਦੇ ਸਾਹਮਣੇ ਬਿਲਕੁਲ 85 ਸਕਾਟ ਰੋਡ ਦੇ ਉੱਤੇ ਚਾਈਲਡ ਕੇਅਰ ਵੀ ਹੈ, ਜਿੱਥੇ ਬਹੁਤ ਵੱਡਾ ਇਦਾਰਾ ਹੈ ਚਾਈਲਡ ਕੇਅਰ ਦਾ, ਡੇ ਚਾਈਲਡ ਕੇਅਰ, ਯਾਨੀ ਕਿ ਦਿਨ ਦੇ ਟਾਈਮ ਬੱਚੇ ਜਿਹੜੇ ਜੌਬ ਵਗੈਰਾ ਕਰਨ ਜਾਂਦੇ ਨੇ ਉਹ ਆਪਣੇ ਬੀਬੀਆਂ ਬੱਚੇ ਉੱਥੇ ਛੱਡ ਜਾਂਦੀਆਂ ਨੇ, ਵਾਪਸੀ ਤੇ ਫਿਰ ਲੈ ਲੈਂਦੀਆਂ ਨੇ। ਜਿਹੜੀ ਬਿਲਡਿੰਗ ਦੇ ਵਿੱਚ ਇਹਨਾਂ ਦਾ ਕੈਫੇ ਹੈ, ਤੁਸੀਂ ਵੇਖ ਰਹੇ ਹੋ ਕਿ ਇਹ ਉੱਤੇ ਇਹਦੀ ਸਾਰੇ ਰਿਹਾਇਸ਼ਾਂ ਨੇ ਤੇ ਫਲੈਟਸ ਨੇ, ਲੋਕਾਂ ਦੇ ਘਰ ਨੇ, ਲੋਕਾਂ ਦੇ ਨਾਲ ਦਫ਼ਤਰ ਨੇ। 85 ਸਕਾਟ ਰੋਡ ਦੇ ਉੱਤੇ ਜ਼ਿਆਦਾਤਰ ਪੰਜਾਬੀਆਂ ਦੇ ਬਿਜ਼ਨਸ ਨੇ। ਮੈਂ ਕੋਸ਼ਿਸ਼ ਕੀਤੀ ਕੈਨੇਡਾ ਵਿੱਚ ਆਪਣੇ ਪਿਆਰਿਆਂ ਦੇ ਨਾਲ, ਦੋਸਤਾਂ ਦੇ ਨਾਲ ਗੱਲ ਕਰਨ ਦੀ, ਲੇਕਿਨ ਕਿਉਂਕਿ ਇਹ ਗੱਲ ਰੌਲੇ 'ਚ ਪਈ ਹੋਈ ਹੈ, ਇਹਨੂੰ ਖਾਸ ਤਰ੍ਹਾਂ ਦਾ ਇੱਕ ਆਰਗੇਨਾਈਜੇਸ਼ਨ ਨਾਲ ਜੋੜਿਆ ਜਾ ਰਿਹਾ ਹੈ, ਔਰ ਫਿਰ ਉੱਥੋਂ ਬੜਾਵਾ ਪਾ ਕੇ ਤੇ ਇਹਨੂੰ ਪਾਕਿਸਤਾਨ ਨਾਲ ਜੋੜਿਆ ਜਾ ਰਿਹਾ ਹੈ। ਲਿਹਾਜ਼ਾ ਉਹਨਾਂ ਨੇ ਗੱਲ ਕਰਨ ਤੋਂ ਡਾਇਰੈਕਟਲੀ ਥੋੜ੍ਹਾ ਜਿਹਾ ਕੀਤਾ, ਲੇਕਿਨ ਉਹਨਾਂ ਨੇ ਰਿਪੋਰਟ ਤੇ ਸਾਰੀ ਕੀਤੀ ਕਿ ਅਸਲ ਵਿੱਚ ਇੱਥੇ ਪੰਜਾਬੀ ਬਹੁਤ ਅਮਨ ਦੇ ਨਾਲ, ਪਿਆਰ ਨਾਲ, ਮੁਹੱਬਤ ਨਾਲ ਰਹਿੰਦੇ ਨੇ। ਇੱਥੇ ਲਹਿੰਦੇ ਪੰਜਾਬ ਤੋਂ, ਚੜ੍ਹਦੇ ਪੰਜਾਬ ਤੋਂ, ਦੁਨੀਆ ਦੇ ਹੋਰ ਦੇਸ਼ਾਂ ਤੋਂ ਜਿਹੜੇ ਵੀ ਪੰਜਾਬੀ ਨੇ ਉਹਨਾਂ ਦੇ ਬਿਜ਼ਨਸ ਵੀ ਨੇ, ਇੱਥੇ ਆਫਿਸਿਸ ਵੀ ਨੇ। ਲਿਹਾਜ਼ਾ ਇਹ ਵੇਖਿਆ ਜਾ ਰਿਹਾ ਸੀ ਕਿ ਕੋਈ ਵੱਡੀ ਸ਼ਖਸੀਅਤ ਜਿਹਦੇ ਕਾਰੋਬਾਰ ਨੂੰ ਜਾਂ ਜਿਹਨੂੰ ਅਸੀਂ ਛੇੜ ਕੇ ਮਕਬੂਲੀਅਤ ਕਿਵੇਂ ਹਾਸਲ ਕਰ ਸਕਦੇ ਹਾਂ। ਸੋ ਇਸ ਤਾੜ ਵਿੱਚ ਸਨ ਕਿ ਕਪਿਲ ਸ਼ਰਮਾ ਕਦੋਂ ਇੱਥੇ ਆਪਣਾ ਕੈਫੇ ਬਣਾਉਂਦਾ ਹੈ, ਔਰ ਹਾਲਾਂਕਿ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਮਕਸਦ ਸਿਰਫ ਔਰ ਸਿਰਫ ਪ੍ਰਮੋਸ਼ਨ ਸੀ, ਆਪਣੀ ਗੱਲਬਾਤ ਦੀ, ਜਾਂ ਇੱਕ ਚੀਜ਼, ਇੱਕ ਮੈਸੇਜ ਨੂੰ ਵਾਇਰਲ ਕਰਨਾ ਸੀ। ਹੁਣ ਇਹ ਕਿਹਦੇ ਵੱਲੋਂ ਹੈ, ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਪਤਾ ਚੱਲ ਜਾਏਗਾ। ਕੋਈ ਇਹ ਹਿੰਦੁਸਤਾਨ ਜਾਂ ਪਾਕਿਸਤਾਨ ਵਾਲਾ ਮਾਮਲਾ ਨਹੀਂ ਹੈ ਕਿ ਇਨਵੈਸਟੀਗੇਸ਼ਨ ਇੰਨੀ ਲਮਕ ਜਾਵੇ। ਕੈਨੇਡਾ ਦੇ ਵਿੱਚ ਇਨਵੈਸਟੀਗੇਸ਼ਨ ਸਾਫ਼ ਸੁਥਰੀ ਹੋਏਗੀ ਔਰ ਜਲਦੀ ਪਤਾ ਚੱਲ ਜਾਏਗਾ। ਲਿਹਾਜ਼ਾ ਮੈਂ ਫਿਰ ਇਹੀ ਮੈਸੇਜ ਦਿਆਂਗਾ, ਕਪਿਲ ਸ਼ਰਮਾ ਵੀ ਸਾਰੇ ਪੰਜਾਬੀਆਂ ਦਾ ਸਾਂਝਾ ਹੈ, ਪਿਆਰਾ ਹੈ, ਸੋਹਣਾ ਹੈ, ਸੱਜਣ ਹੈ, ਤੇ ਇਹਦੇ ਤੇ ਕੰਨ ਨਾ ਧਰਿਆ ਜਾਵੇ ਕਿ ਖਾਸ ਤਰ੍ਹਾਂ ਇੱਕ ਆਰਗੇਨਾਈਜੇਸ਼ਨ ਨਾਲ ਇਹਨੂੰ ਜੋੜਿਆ ਜਾ ਰਿਹਾ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਆਰਗੇਨਾਈਜੇਸ਼ਨ ਨੇ ਕੀਤਾ ਹੈ। ਇਹ ਇੱਕ ਸਟੰਟ ਹੈ ਗੱਲ ਨੂੰ ਵਧਾਵਾ ਦੇਣ ਦਾ। ਲਿਹਾਜ਼ਾ ਤੁਸੀਂ ਇਹਦੇ ਤੇ ਸਾਵਧਾਨ ਰਹੋ, ਹੁਸ਼ਿਆਰ ਰਹੋ ਪੰਜਾਬੀਓ, ਹੁਸ਼ਿਆਰ ਬਾਸ਼, ਕਿਉਂਕਿ ਇਹ ਤੁਹਾਨੂੰ ਪਾੜਨ ਦੀ, ਤੋੜਨ ਦੀ, ਫਿਰ ਧਰਮਾਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਣਾ। ਕਪਿਲ ਦਾ ਉੱਥੇ ਕੈਫੇ ਚੱਲੇਗਾ, ਬਹੁਤ ਸੋਹਣਾ ਚੱਲੇਗਾ, ਔਰ ਆਇੰਦਾ ਤੋਂ ਇਹੋ ਜਿਹਾ ਕੋਈ ਮਾਮਲਾ ਵੀ ਨਹੀਂ ਹੋਏਗਾ। ਸਾਡੀ ਆਸ ਵੀ ਹੈ ਔਰ ਦੁਆ ਵੀ ਹੈ ਕਿ ਇੱਕ ਚੰਗਾ ਬੰਦਾ ਹੈ, ਇੱਕ ਪਿਆਰ ਕਰਨ ਵਾਲਾ ਆਪਣੀ ਧਰਤੀ ਨਾਲ, ਆਪਣੇ ਲੋਕਾਂ ਨਾਲ, ਆਪਣੀ ਜ਼ੁਬਾਨ ਨਾਲ, ਤੇ ਉਹ ਜ਼ਾਹਿਰ ਹੈ ਸਾਡੀ ਕਬੀਲ ਵਿੱਚ ਹੋਈਏ ਨਾ, ਉਹ ਸਾਡਾ ਹੀ ਹੈ। ਤੇ ਇਸੇ ਗੱਲ ਦੇ ਨਾਲ ਅੱਜ ਮੈਂ ਵੇਖ ਰਿਹਾ ਸੀ ਕਿ ਅੱਜ ਵੇਖ ਲਓ ਫਿਰ ਇਹ ਆਸੇ ਚੀਜ਼ਾਂ ਨੂੰ ਕਿਵੇਂ ਅੰਦਰ ਤੋਰੀ ਜਾ ਰਹੇ। ਸੋ ਖੈਰ ਤੁਹਾਡੇ ਨਾਮ ਦੀ ਸਲਾਮਤ ਰਹੋ।